ਭਾਰਤ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ ਡਿਕਲੇਅਰ ਕਰਨ ਤੋਂ ਬਾਅਦ ਵਾਰ-ਵਾਰ ਕੁਛ ਸਮੇਂ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੇ ਏਜੰਟਸ ਦੇ ਦੁਆਰਾ। ਉਹ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਹੌਟ ਮੁੱਦਾ ਬਣਿਆ ਹੋਇਆ ਹੈਗਾ। ਕੱਲ੍ਹ ਟੋਰਾਂਟੋ ਸਟਾਰ, ਇੱਕ ਟੋਰਾਂਟੋ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਆਪਣਾ ਓਪੀਨੀਅਨ ਆਰਟੀਕਲ ਲਿਖਿਆ ਹੈਗਾ ਵੀ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਮੋਦੀ ਨੂੰ ਪੂਰੇ ਧੱਕੇ ਦੇ ਨਾਲ ਪੁੱਛਣਾ ਚਾਹੀਦਾ ਵੀ ਭਾਈ ਨਿੱਜਰ ਦੇ ਮਾਮਲੇ ਦੇ ਵਿੱਚ ਜੋ ਕਤਲ ਹੋਇਆ ਸੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ, ਉਹ 'ਚ ਪੂਰੀ ਤਰ੍ਹਾਂ ਕੋਆਪਰੇਸ਼ਨ ਕਰੇ ਭਾਰਤੀ ਸਰਕਾਰ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਸ ਟਾਈਮ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਖੜ ਕੇ ਕਿਹਾ ਸੀ ਵੀ ਭਾਰਤ ਦੀ ਸਰਕਾਰ ਦੇ ਏਜੰਟਸ ਇਨਵੋਲਵ ਹੈਗੇ ਆ ਜੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਧਰਤੀ ਤੇ ਮਾਰਨ ਤੇ ਉਸ ਟਾਈਮ ਦੇ ਉੱਤੇ ਭਾਰਤੀ ਸਰਕਾਰ ਨੇ ਇਹ ਕਿਹਾ ਸੀ ਵੀ ਅਬਸਰਡ ਆ ਇਹ, ਵੀ ਇਹ ਹੋ ਨਹੀਂ ਸਕਦਾ। ਉਸ ਤੋਂ ਬਾਅਦ ਹੁਣ ਦੇਖੋ ਵੀ ਜਦੋਂ ਫਿਰ ਅਮਰੀਕਾ ਦੇ ਵਿੱਚ ਜਿਹੜੇ ਚਾਰਜਸ ਫਾਈਲ ਹੋਏ ਆ ਤੇ ਭਾਰਤ ਦੀ ਸਰਕਾਰ ਦਾ ਜਿਹੜਾ ਰੁੱਖ ਆ ਉਹ ਬੜਾ ਨਰਮ ਪੈ ਗਿਆ। ਕਹਿੰਦੇ ਵੀ ਅਸੀਂ ਹਾਈ ਲੈਵਲ ਜਿਹੜੀ ਇਨਕੁਆਇਰੀ ਆ ਉਹ ਸੈੱਟ ਕਰ ਰਹੇ ਆ, ਇਹ ਸੀਰੀਅਸ ਮੈਟਰ ਆਫ ਕੰਸਰਨ ਹੈਗਾ ਆ। ਬਿਲਕੁਲ ਸੋ ਟੋਰਾਂਟੋ ਸਟਾਰ ਦੇ ਮੁਤਾਬਕ ਇਹ ਕਿਹਾ ਗਿਆ ਆ ਵੀ ਅਮਰੀਕਾ ਤੇ ਕੈਨੇਡਾ, ਓਟਾਵਾ ਤੇ ਵਾਸ਼ਿੰਗਟਨ, ਇਹਨਾਂ ਨੂੰ ਇੱਕ ਫੋਰਸਫੁਲ ਮੈਸੇਜ ਭਾਰਤ ਸਰਕਾਰ ਨੂੰ ਭੇਜਣਾ ਚਾਹੀਦਾ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆਫ ਕੈਨੇਡੀਅਨਸ ਤੇ ਅਮਰੀਕਨ ਸਿਟੀਜ਼ਨਸ ਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ। ਜੀ ਬੜਾ ਹੀ ਕਲੀਅਰ ਕੱਟ ਇਹ ਐਡੀਟੋਰੀਅਲ ਦੇ ਵਿੱਚ ਲਿਖਿਆ ਗਿਆ ਹੈਗਾ। ਹੁਣ ਦੇਖਦੇ ਆ ਵੀ ਕੀ ਜਿਹੜੀਆਂ ਸਰਕਾਰਾਂ ਕਰਦੀਆਂ ਆ। ਦੂਸਰੇ ਪਾਸੇ ਅੱਜ ਦੀ ਜਿਹੜੀ ਆ ਗਾਰਡੀਅਨ ਨਿਊਜ਼ਪੇਪਰ ਆ ਜੋ ਇੰਗਲੈਂਡ ਦਾ ਆ, ਯੂਕੇ ਦਾ, ਉਹਨਾਂ ਨੇ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ ਹੈ ਵੀ ਕਿਸ ਤਰ੍ਹਾਂ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਦੇ ਟਾਈਮ ਦੇ ਦੌਰਾਨ ਉਹਨਾਂ ਦੀ ਸਿਸਟਰ ਨੂੰ, ਉਹਨਾਂ ਦੀ ਮਦਰ ਨੂੰ ਕਿੱਦਾਂ ਤੰਗ ਕੀਤਾ ਜਾਂਦਾ ਸੀ। ਈਵਨ ਇੱਕ ਟਾਈਮ ਦੇ ਉੱਤੇ ਜੋ ਇੰਗਲੈਂਡ ਦੀ ਸਰਕਾਰ ਆ, ਉਹਨਾਂ ਨੇ ਇੱਕ ਭਾਰਤ ਦਾ ਜਸੂਸ ਜਾਂ ਭਾਰਤ ਦਾ ਏਜੰਟ ਉਸ ਨੂੰ ਇੰਗਲੈਂਡ ਤੋਂ ਬਾਹਰ ਕੱਢ ਵੀ ਦਿੱਤਾ ਸੀਗਾ। ਜਿੱਦਾਂ ਇਹ ਹੁਣ ਕੈਨੇਡਾ ਵਾਲਿਆਂ ਨੇ ਖਬਰਾਂ ਆ ਕੀਤਾ, ਰਹੀਆਂ ਅਮਰੀਕਾ ਵਾਲਿਆਂ ਨੇ ਕੀਤਾ। ਬਿਲਕੁਲ ਜੀ। ਸੋ ਕਹਿੰਦੇ ਪਈ ਵੈਸਟ ਮਿਡਲੈਂਡ ਪੁਲਿਸ ਦੇ ਇਨਵੈਸਟੀਗੇਟ ਕਰ ਰਹੀ ਆ ਇਸ ਸਾਰੇ ਕਾਸੇ ਨੂੰ। ਜਦੋਂ ਤੁਸੀਂ ਹੁਣ ਦੁਬਾਰਾ ਕੀ ਫਿਰ ਕਿਉਂਕਿ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਜਦੋਂ ਇਹ ਉੱਭਰ ਕੇ ਆਇਆ, ਇਹ ਤਾਂ ਸ਼ਰੇਆਮ ਹੀ ਭਾਰਤ ਦੀ ਸਰਕਾਰ ਦੇ ਬੰਦੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਇਨਵੋਲਵ ਆ। ਸਿੱਖਾਂ ਨੂੰ, ਕੁਛ ਕਸ਼ਮੀਰੀਆਂ ਦੇ ਵੀ ਨਾਂ ਰਹਿ ਗਏ ਤੇ ਮਿਨੋਰਟੀਜ਼ ਨੂੰ। ਹੁਣ ਦੁਬਾਰਾ ਕੀ ਫਿਰ ਪ੍ਰੈਸ਼ਰ ਬਹੁਤ ਜ਼ਿਆਦਾ ਇੰਗਲੈਂਡ ਦੀ ਸਰਕਾਰ ਦੇ ਉੱਤੇ ਸਿੱਖਾਂ ਵੱਲੋਂ ਤੇ ਹੋਰ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਪੈ ਰਿਹਾ ਆ ਵੀ ਭਾਈ ਇਹ ਕਿੱਦਾਂ ਹੋ ਗਿਆ ਵੀ ਕਿਸ ਤਰ੍ਹਾਂ ਇੱਕ 4 ਦਿਨਾਂ ਦੇ ਵਿੱਚ ਤੁਸੀਂ ਇੱਕ ਬੰਦਾ ਹਸਪਤਾਲ ਜਾਵੇ ਤੇ ਉਹਦੀ ਮੌਤ ਹੋ ਜਾਏ ਵੀ ਜੀ ਉਹਨੂੰ ਕੈਂਸਰ ਸੀ। ਇਹ ਤਾਂ ਇੱਕ ਬਹੁਤ ਸਰਪ੍ਰਾਈਜ਼ਿੰਗ ਹੈਗਾ ਆ। ਇਹ ਸਾਰੇ ਕਾਸੇ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਆ। ਗਾਰਡੀਅਨ ਨਿਊਜ਼ਪੇਪਰ ਨੇ ਬੜੇ ਡਿਟੇਲ ਚ ਲਿਖਿਆ ਵੀ ਕਿਸ ਤਰ੍ਹਾਂ ਅਵਤਾਰ ਸਿੰਘ ਖੰਡਾ ਉਹਨਾਂ ਦੇ ਮਦਰ ਤੇ ਉਹਨਾਂ ਦੀ ਜਿਹੜੀ ਸਿਸਟਰ ਆ ਉਸ ਨੂੰ ਪੰਜਾਬ ਪੁਲਿਸ ਆਪਣੇ ਥਾਣੇ ਲਿਆਂਦੀ ਸੀ। ਉੱਥੇ ਪੁਲਿਸ ਸਟੇਸ਼ਨ ਲਿਆ ਕੇ ਦੋਨਾਂ ਨੂੰ, ਉਹਨਾਂ ਦੀ ਸਿਸਟਰ ਨੂੰ ਤੇ ਉਹਨਾਂ ਦੀ ਮਦਰ ਨੂੰ, ਅਲੱਗ-ਅਲੱਗ ਰੂਮ 'ਚ ਰੱਖਿਆ ਜਾਂਦਾ ਸੀ ਤੇ ਉਹਦੇ ਸਿਸਟਰ ਦੇ ਫੋਨ ਤੋਂ ਕਾਲ ਕੀਤੀ ਜਾਂਦੀ ਸੀ ਵੀ ਮੈਂ ਇਕੱਲੀ ਆ ਇੱਥੇ ਤੇ ਮੈਨੂੰ ਸੱਚੋ ਸੱਚ ਦੱਸ ਦੇ ਵੀ ਭਾਈ ਅਮਰਤਪਾਲ ਸਿੰਘ ਕਿੱਥੇ ਹੈਗੇ ਆ। ਤੇ ਉਹ ਅਵਤਾਰ ਸਿੰਘ ਖੰਡੇ ਦਾ ਗਾਰਡੀਅਨ ਨਿਊਜ਼ਪੇਪਰ ਦੇ ਮੁਤਾਬਕ ਕਹਿੰਦੇ ਵੀ ਸੇਮ ਜਵਾਬ ਹੁੰਦਾ ਸੀ ਵੀ ਮੈਂ ਤਾਂ ਮਿਲਿਆ ਵੀ ਨਹੀਂ ਕਦੇ ਉਹਨੂੰ, ਮੈਨੂੰ ਪਤਾ ਵੀ ਨਹੀਂ ਹੈ। ਉਹ ਤੋਂ ਬਾਅਦ ਕਹਿੰਦੇ ਪੁਲਿਸ ਵਾਲੇ ਫਿਰ ਉਸੇ ਫੋਨ ਤੇ ਉਹਨੂੰ ਕਾਲ ਕਰਦੇ ਸੀ ਵੀ ਆ ਜਿਹੜੀ ਤੇਰੀ ਸਿਸਟਰ ਆ ਇਹ ਸਾਡੇ ਕੋਲ ਆ, ਵੀ ਜੇ ਤੂੰ ਨਹੀਂ ਦੱਸੂਗਾ ਵੀ ਤੈਨੂੰ ਪਤਾ ਵੀ ਕੀ ਹੋਣਾ ਆ। ਆਪਾਂ ਪਤਾ ਹੀ ਆ ਵੀ 1984 ਤੋਂ ਲੈ ਕੇ ਹੁਣ ਤੱਕ ਜਿਹੜਾ ਸਿੱਖਾਂ ਦੇ ਨਾਲ ਉੱਥੇ ਕੀ ਹੁੰਦਾ ਰਿਹਾ ਹੈਗਾ ਆ। ਜਿਹੜੀ ਗਾਰਡੀਅਨ ਨਿਊਜ਼ਪੇਪਰ ਆ ਉਹਨਾਂ ਨੇ ਇੱਕ ਐਕਸਕਲੂਸਿਵ ਇੰਟਰਵਿਊ ਕੀਤੀ ਆ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਮਾਤਾ ਤੇ ਉਹਨਾਂ ਦੀ ਸਿਸਟਰ ਦੇ ਨਾਲ। ਇੱਥੋਂ ਤੱਕ ਕਿ ਜਦੋਂ ਯਾਦ ਹੋਣਾ ਅਰਜੋਤ ਸਿੰਘ ਜੀ, ਭਾਰਤ ਵਾਲਿਆਂ ਨੇ ਤਾਂ ਅਖੀਰਲੇ ਮੌਕੇ ਦੇ ਉੱਤੇ ਜਦੋਂ ਸੰਸਕਾਰ ਵੀ ਹੋਣਾ ਸੀਗਾ ਭਾਈ ਖੰਡਾ ਤਾਂ ਉਹਨਾਂ ਦੀ ਮਾਂ ਨੂੰ ਵੀ ਨਹੀਂ ਸੀ ਜਾਣ ਦਿੱਤਾ ਤੇ ਨਾ ਹੀ ਜਿਹੜੀ ਉਹ ਉਧਰੋਂ ਇੱਧਰ ਨੂੰ ਜਿਹੜਾ ਉਹ ਲਿਆਉਣ ਦਿੱਤੇ ਸੀ। ਇਹ ਇਨਸਾਨੀ ਨਾਤੇ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਉਹ ਭੁੱਲ ਚੁੱਕੇ ਆ। ਇਹ ਬਾਰ-ਬਾਰ ਜਿਹੜਾ ਉਹ ਕਹਿ ਰਹੇ ਪਰਿਵਾਰ ਨੇ ਤੇ ਲੋਕਾਂ ਨੇ, ਸਿੱਖਾਂ ਨੇ ਉਦੋਂ ਹੀ ਰੌਲਾ ਜਿਹੜਾ ਉਹ ਪਾਇਆ ਸੀਗਾ ਵੀ ਚੰਗਾ ਭਲਾ ਹੱਸਦਾ ਖੇਡਦਾ ਬੰਦਾ 4 ਦਿਨਾਂ ਦੇ ਵਿੱਚ ਐਡੇ ਅਗਰੈਸਿਵ ਬਲੱਡ ਕੈਂਸਰ ਤੋਂ ਐਡੀ ਜਲਦੀ ਕਿੱਦਾਂ ਜਿਹੜਾ ਆ ਉਹ ਮਰ ਸਕਦਾ ਆ। ਮਾਈਲੋਇਡ ਲੂਕੇਮੀਆ ਕਰਕੇ ਕਹਿੰਦੇ ਵੀ ਉਹਨਾਂ ਨੂੰ ਡਾਇਗਨੋਜ਼ ਉਹਨਾਂ ਨੇ ਕਰ ਦਿੱਤਾ ਸੀ। ਕਹਿੰਦੇ ਜੀ ਬਲੱਡ ਕਲੌਟ ਹੁੰਦੇ ਸੀਗੇ ਤੇ ਇਹ ਕਿਤੇ ਨਾ ਕਿਤੇ ਕਈ ਲੋਕਾਂ ਦੀ ਸ਼ੱਕ ਦੀ ਸੂਈ ਜਾਂਦੀ ਸੀਗੀ ਵੀ ਯੂ ਨੈਵਰ ਨੋ ਵੀ ਇਹਨਾਂ ਨੂੰ ਕੋਈ ਅਜਿਹੀ ਕੋਈ ਕੈਮੀਕਲ ਦਿੱਤਾ ਗਿਆ ਹੋਵੇ ਦੂਜਿਆਂ ਦੇ ਦੁਆਰਾ ਜਿਹਦੇ ਵਿੱਚ ਇਹਨਾਂ ਨੂੰ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਹੋਵੇ। ਜਦ ਕਿ ਭਾਰਤ ਵਿੱਚ ਬੈਠੇ ਕਈਆਂ ਨੇ
ਚਲੋ ਸਰਕਾਰੀ ਤੇ ਨਹੀਂ, ਬਹੁਤ ਸਾਰਿਆਂ ਨੇ ਇਹ ਆਪਣੇ ਆਪ ਨੂੰ ਸਿਹਰਾ ਬੰਨਿਆ ਆਪਣੇ ਸਿਰ ਦੇ ਉੱਤੇ ਵੀ ਅਸੀਂ ਹੀ ਭਾਈ ਖੰਡਾ ਨੂੰ ਜਿਹੜਾ ਆ ਉਹ ਮਾਰਿਆ ਹੈਗਾ ਆ। ਇਹ ਸੇਮ ਸਟਾਈਲ ਆ ਜਿੱਦਾਂ KGB ਜਾਂ ਹੁਣ ਜਿਹੜਾ ਉੱਥੋਂ ਦਾ ਜਿਹੜਾ ਹੈਗੇ ਨੇ, ਉਹ ਉੱਥੇ ਜਿਹੜਾ ਵੀ ਡਿਸੀਡੈਂਟ ਹੁੰਦਾ ਆ ਉਹਨਾਂ ਦੇ ਉਲਟ ਬੋਲਣ ਵਾਲਾ ਆ, ਉਹਨਾਂ ਨੂੰ ਮਾਰ ਦਿੰਦੇ ਆ, ਕਿਸੇ ਨੂੰ ਜ਼ਹਿਰ ਦੇ ਦਿੰਦੇ ਆ, ਕਿਸੇ ਨੂੰ ਕੁਛ ਕਰ ਦਿੰਦੇ ਆ। ਲੋਕਾਂ ਦੀ ਸ਼ੱਕ ਦੀ ਸੂਈ ਇਸੇ ਪਾਸੇ ਵੱਲ ਨੂੰ ਜਿਹੜੀ ਉਹ ਗਈ ਸੀ। ਲੋਕਾਂ ਨੇ ਉਦੋਂ, ਸਿੱਖਾਂ ਨੇ ਬਹੁਤ ਜ਼ੋਰ ਪਾਇਆ ਵੀ ਭਾਈ ਇਸ ਦੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪਰ ਜੀ ਕਿਉਂਕਿ ਜਿਹੜੀ UK ਦੀ ਸਰਕਾਰ ਆ, ਉਹ ਕਿਤੇ ਨਾ ਕਿਤੇ ਭਾਰਤ ਦੀ ਜਿਹੜੀ ਸਰਕਾਰ ਦੇ ਨਾਲ ਬੜੀ ਨੇੜਤਾ ਜਿਹੜੀ ਆ ਉਹ ਰੱਖਦੀ ਆ। ਆਪਾਂ ਦੇਖਿਆ ਸੀ ਮਿਡਲੈਂਡ ਦੇ ਵਿੱਚ 3 ਜਿਹੜੇ ਸਿੱਖਾਂ ਦੀ ਉਦੋਂ ਹਵਾਲਗਰੀ ਲੈਣ ਦਾ ਮਸਲਾ ਬਹੁਤ ਜ਼ਿਆਦਾ ਭਖਿਆ ਸੀਗਾ। ਫਿਰ ਜੀ ਇਵੈਂਚੁਅਲੀ ਜਿਹੜੇ ਉੱਥੇ ਦੇ ਜੱਜ ਨੇ ਹਵਾਲਗਰੀ ਦੇਣ ਤੋਂ ਸ਼ਰੇਆਮ ਜਿਹੜੀ ਉਹ ਨਾ ਕਰ ਦਿੱਤੀ ਸੀ, ਜਦ ਕਿ ਉਹ ਜਿਹੜੀ ਪਟੇਲ ਕਰਕੇ ਜਿਹੜੀ ਉਹਨਾਂ ਦੀ ਸੀਗੀ, ਉਹ ਤਾਂ ਚਾਹੁੰਦੀ ਸੀਗੀ ਵੀ ਇਹਨਾਂ ਨੂੰ ਭਾਰਤ ਦੀ ਨੂੰ ਜਿਹੜੀ ਇਸ ਦੀ ਉਹਨਾਂ ਸਿੱਖਾਂ ਦੀ ਜਿਹੜੀ ਹਵਾਲਗਰੀ ਉਹ ਦੇ ਦੇਣੀ ਚਾਹੀਦੀ ਆ। ਸੋ ਇਹ ਚੀਜ਼ਾਂ ਹੌਲੀ ਹੌਲੀ ਜਿਹੜੀਆਂ ਉਹ ਪਰਦਾਫਾਸ਼ ਜਿਹੜੀਆਂ ਹੋ ਰਹੀਆਂ, ਇਹ ਆਈ ਥਿੰਕ ਜੂਨ ਮਹੀਨੇ 'ਚ ਹੀ ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਸੀ, ਜਿਸ ਨੂੰ ਹਮੇਸ਼ਾ ਹੀ ਸਿੱਖ ਜਿਹੜੇ ਆ ਉਹ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਰਹਿਣਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਭਾਈ ਨਿੱਜਰ ਹੋਣਾ ਦਾ ਜਿਹੜਾ ਕਤਲ ਆ ਉਹ ਹੁੰਦਾ ਆ, ਤੇ ਹੁਣ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਇੱਥੇ ਪਤਾ ਲੱਗਦਾ ਹੈ ਵੀ ਕਿਸ ਤਰੀਕੇ ਦੇ ਨਾਲ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਪੰਨੂ ਹੋਣਾ ਨੂੰ ਮਾਰਨ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਜਿਹੜੀ ਉਹ ਜਾ ਰਹੀ ਸੀਗੀ। ਸੋ ਕਾਰਨਰ ਆਫਿਸ ਨੂੰ ਜਿਹੜੀ ਉਹ ਚਿੱਠੀ ਵੀ ਲਿਖੀ ਗਈ ਸੀਗੀ 20 ਜੂਨ ਨੂੰ, ਵੀ ਉਹਨਾਂ ਨੇ ਜਿਹੜਾ ਉਹ ਕਿਹਾ ਸੀਗਾ, ਜਿਹੜੇ ਗਾਰਡੀਅਨ ਨੇ ਬਾਅਦ ਚ ਦੇਖੇ ਸੀ, ਤੇ ਕਹਿੰਦੇ ਵੀ ਸਾਨੂੰ ਕੋਈ ਰੀਜ਼ਨ ਨਹੀਂ ਲੱਗ ਰਿਹਾ ਵੀ ਅਨਨੈਚੁਰਲ ਡੈਥ ਨਾ ਹੋਵੇ। ਕਾਰਨਰ ਆਫਿਸ ਨੇ ਉਹਨਾਂ ਦੇ ਘਰਦਿਆਂ ਨੂੰ ਚਿੱਠੀ ਲਿਖ ਕੇ ਜਿਹੜਾ ਉਹ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਉਹਨਾਂ ਨੇ ਵੀ ਕਹਿੰਦੇ ਵੀ ਅਸੀਂ ਕਨਫਰਮ ਕੀਤਾ ਆ ਵੈਸਟ ਮਿਡਲੈਂਡ ਪੁਲਿਸ ਦੇ ਦੁਆਰਾ ਵੀ ਕੋਈ ਸਸਪੀਸ਼ੀਅਸ ਐਕਟੀਵਿਟੀ ਇਸ ਦੇ ਵਿੱਚ ਸਾਨੂੰ ਨਹੀਂ ਲੱਗਦੀ, ਪਰ ਫਿਰ ਵੀ ਉਸ ਦੇ ਪਰਿਵਾਰ ਵਾਲੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਆ ਉਹ ਕਰਵਾਉਣਾ ਚਾਹੁੰਦੇ ਸੀ, ਜਿਸ ਦੀ ਸ਼ਾਦੀ ਜਿਹੜੀ ਆ ਉੱਥੇ ਦੀ ਸਰਕਾਰ ਨੇ ਮਿਡਲੈਂਡ ਪੁਲਿਸ ਨੇ ਨਹੀਂ ਸੀ ਭਰੀ। ਜੀ ਬਿਲਕੁਲ। ਇੱਕ ਇੰਡੀਆ ਦਾ ਪ੍ਰਿੰਟ ਮੈਗਜ਼ੀਨ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਛਾਪੀ ਸੀ ਵੀ ਕਿਸ ਤਰ੍ਹਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਕ ਇੰਡੀਅਨ ਇੰਟੈਲੀਜੈਂਸ ਦਾ ਆਫੀਸਰ ਉੱਥੇ ਦੀ ਸਰਕਾਰ ਨੇ ਐਕਸਪੈਲ ਕੀਤਾ ਸੀ, ਇੰਗਲੈਂਡ ਦੀ ਸਰਕਾਰ ਨੇ, ਵੀ ਉਹ ਸਿੱਖਾਂ ਦੇ ਜਿਹੜੇ ਮੈਟਰਸ ਆ ਉਹਦੇ ਵਿੱਚ ਮੈਡਲਿੰਗ ਕਰ ਰਿਹਾ ਸੀ, ਸਿੱਖ ਐਗਜ਼ਾਈਲ ਪੋਲਿਟਿਕਸ ਦੇ ਵਿੱਚ। ਸੋ ਹੁਣ ਆਪਾਂ ਦੇਖ ਸਕਦੇ ਹਾਂ ਆਸਟ੍ਰੇਲੀਆ ਦੀ ਸਰਕਾਰ, UK ਦੀ, ਕੈਨੇਡਾ ਦੀ, ਅਮਰੀਕਾ ਦੀ ਤੇ ਨਿਊਜ਼ੀਲੈਂਡ ਦੀ, ਇਹ ਸਾਰੇ ਜਿਹੜੇ ਪੂਰੀ ਤਰ੍ਹਾਂ ਇਹਨਾਂ ਨੂੰ ਪਤਾ ਲੱਗ ਗਿਆ, ਐਕਸਪੋਜ਼ ਹੋ ਗਏ ਆ, ਜਿਹੜੇ ਭਾਰਤੀ ਬਹੁਤ ਸਾਰੇ ਸੀਗੇ ਹੁਣ ਪੂਰੀ ਤਰ੍ਹਾਂ ਸਾਥ ਦੇ ਰਹੇ ਆ। ਤੇ ਇੱਥੇ ਵੀ ਅਮਰੀਕਾ 'ਚ ਜੋ ਲੇਟੈਸਟ ਖਬਰਾਂ ਆ ਰਹੀਆਂ ਵੀ ਹੁਣ ਜੋ ਸਿੱਖ ਕਮਿਊਨਿਟੀ ਆ ਉਹ ਲਗਾਤਾਰ ਜਿਹਨਾਂ ਬੰਦਿਆਂ ਦੇ ਉੱਤੇ ਸ਼ੱਕ ਆ ਵੀ ਇਹ ਸਿੱਖਾਂ ਦੇ ਅਗੇਂਸਟ, ਪੰਜਾਬੀਆਂ ਦੇ ਅਗੇਂਸਟ ਉੱਥੇ ਦੀਆਂ ਏਜੰਸੀਆਂ ਨੂੰ ਇਨਫੋਰਮੇਸ਼ਨ ਦਿੰਦੇ ਆ, ਉਹਨਾਂ ਦੇ ਨਾਂ ਜਿਹੜੇ ਧੜਾ ਧੜ ਕਹਿੰਦੇ FBI ਦੇ ਕੋਲ ਸਬਮਿਟ ਕਰ ਰਹੇ ਹੈਗੇ ਆ। ਸੋ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਆ ਉਹ ਇੱਥੇ ਦੀ ਸਰਕਾਰ ਵੱਲੋਂ ਲਿਆ ਜਾਊਗਾ। ਸੋ ਗਾਰਡੀਅਨ ਮੈਗਜ਼ੀਨ ਨੇ ਦੇਖੋ ਇੰਡੀਆ ਦੇ ਵਿੱਚ ਜਾ ਕੇ, ਪੰਜਾਬ 'ਚ ਜਾ ਕੇ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਜਿਹੜੀ ਸਾਰੀ ਇੰਟਰਵਿਊ ਕੀਤੀ ਆ, ਤੇ ਉਸ ਇੰਟਰਵਿਊ ਨੂੰ ਉਹਨਾਂ ਨੇ ਅੱਜ ਗਾਰਡੀਅਨ ਮੈਗਜ਼ੀਨ ਛਾਪਿਆ। ਦੇਖੋ ਭਈ ਬੜੀ ਹੈਰਾਨੀ ਦੀ ਗੱਲ ਆ ਵੀ ਕਿੰਨੇ ਸਿੱਖਾਂ ਦੇ ਨਿਊਜ਼ਪੇਪਰ ਆ, ਕਿੰਨੇ TV ਸਟੇਸ਼ਨ ਆ, ਹਰ ਕੋਈ ਤੁਸੀਂ ਦੇਖ ਹੀ ਸਕਦੇ ਆ ਵੀ ਕਿੰਨੇ ਦੁਨੀਆ 'ਚ, ਤੇ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਭਈ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਭੈਣ ਨੂੰ ਤੇ ਉਹਨਾਂ ਦੀ ਮਾਤਾ ਨੂੰ ਕਿੱਦਾਂ ਪੁਲਿਸ ਵਾਲੇ ਤੰਗ ਕਰਦੇ ਰਹੇ ਆ। ਕਹਿੰਦੇ ਵੀ 24 ਆਵਰ ਪੁਲਿਸ ਵਾਲਿਆਂ ਦੀ ਕਾਰ ਉਹਨਾਂ ਦੇ ਘਰ ਦੇ ਅੱਗੇ ਲੱਗੀ ਰਹਿੰਦੀ ਸੀ। ਇਹ ਉਹਨਾਂ ਦੀ ਮਾਤਾ ਨੇ ਜਿਹੜੀ ਆ ਗਾਰਡੀਅਨ ਮੈਗਜ਼ੀਨ ਆ ਉਸ ਨੂੰ ਜਿਹੜੀ ਇੰਟਰਵਿਊ ਦੇ ਵਿੱਚ ਦੱਸਿਆ ਹੈਗਾ ਆ। ਇਸ ਸੰਬੰਧ ਦੇ ਵਿੱਚ ਜਦੋਂ ਗਾਰਡੀਅਨ ਨੇ ਭਾਰਤੀ ਐਮਬੈਸੀ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਵੀ ਆ ਤੇ UK ਦੇ ਵਿੱਚ ਵੀ ਆ, ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਇਹਦਾ ਜਿਹੜਾ ਜਵਾਬ ਆ ਉਹ ਨਹੀਂ ਦਿੱਤਾ ਹੈਗਾ। ਸੋ ਤੁਹਾਨੂੰ ਦੋਨੋਂ ਹੀ ਜਿਹੜੀਆਂ ਇਹ ਅੱਜ ਤੇ ਕੱਲ ਦੀ ਜਿਹੜੀ ਟੋਰਾਂਟੋ ਸਟਾਰ ਤੇ ਗਾਰਡੀਅਨ ਨਿਊਜ਼ਪੇਪਰ ਆ, ਉਹਨਾਂ ਦੀਆਂ ਜਿਹੜੀਆਂ ਮੇਨ ਨਿਊਜ਼ ਆਈਆਂ ਹੈਗੀਆਂ ਆਪਣੇ ਸਿੱਖਾਂ ਦੇ ਸੰਬੰਧ ਦੇ ਵਿੱਚ, ਉਹ ਸ਼ੇਅਰ ਕੀਤੀ। ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀ ਜਦੋਂ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਸੁਪਾਰੀ ਦਾ ਪਰਦਾਫਾਸ਼ ਹੋਇਆ ਸੀ, ਆਪਾਂ ਜਦੋਂ ਫੇਸਬੁੱਕ ਦੇ ਉੱਤੇ ਖਾਸ ਕਰਕੇ ਜਿਹੜਾ ਚਲਾਇਆ ਸੀਗਾ, ਫੇਸਬੁੱਕ ਵਾਲਿਆਂ ਦਾ ਤਾਂ ਇਦਾਂ ਲੱਗਦਾ ਵੀ ਉਹ ਪੱਕੇ ਜੁੜੇ ਆ ਉਹਨਾਂ ਦੇ ਨਾਲ। ਹੁਣ ਵੀ ਜਦੋਂ ਆਪਾਂ ਇਹਨਾਂ ਦੀ ਗੱਲ ਕਰਨ ਲੱਗੇ ਆ ਤੇ ਫੇਸਬੁੱਕ ਦੇ ਉੱਤੇ ਇੱਕਦਮ ਜਿਹੜਾ ਆ ਉਹ ਡੈਡ ਕਰ ਦਿੱਤਾ ਉਹਨਾਂ ਨੇ। ਜੇ ਉਹਨਾਂ ਨੇ ਸਾਡਾ ਲਾਈਵ ਜਿਹੜੀ ਤੁਸੀਂ ਖਬਰ, ਜਿੰਨੇ ਵੀ ਸਾਡੇ
FCC ਤੋਂ ਆਥੋਰਾਈਜ਼ ਗਵਰਨਮੈਂਟ ਦੇ ਰੇਡੀਓ ਸਟੇਸ਼ਨ ਆ, ਜਿਹੜੇ ਸਾਡੇ ਕੋਲ 13 ਰੇਡੀਓ ਸਟੇਸ਼ਨ ਆ US ਗਵਰਨਮੈਂਟ ਦੇ, ਹਨਾ, ਉਹ ਦੇਖੋ ਵੀ ਸੇਮ ਉਹਨਾਂ ਦੇ ਉੱਤੇ ਖਬਰ ਜਾ ਰਹੀ ਹੈ, ਰਾਈਟ ਵੇ ਜਿਹੜੇ ਫੇਸਬੁੱਕ ਵਾਲੇ ਆ ਉਹਨਾਂ ਨੇ ਬਲੌਕ ਕਰਤੀ ਆ। ਤੇ ਤੁਹਾਨੂੰ ਪਤਾ ਹੀ ਆ ਵੀ ਫੇਸਬੁੱਕ ਦੇ ਵਿੱਚ ਬਹੁਤੇ ਇੰਪਲਾਈ ਕਿਹੜੇ ਚਲੋ ਕਿਹੜੇ ਵੀ ਆ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੱਲੀ ਲਿਖਣ ਵਾਲੇ ਤੇ ਨਹੀਂ ਇਦਾਂ ਲੱਗ ਰਿਹਾ ਵੀ ਉਹਨਾਂ ਨੇ ਹੁਣ ਸਪੀਚ ਦੇ ਉੱਤੇ ਵੀ ਐਸੇ ਫਿਲਟਰ ਜਿਹੜੇ ਉਹ ਲਾਏ ਆ ਵੀ ਤੁਹਾਡੀ ਗੱਲ ਜਿਹੜੀ ਉਹ ਨਹੀਂ ਜਾਣ ਦਿੱਤੀ ਜਾਂਦੀ। ਸੋ ਵੱਧ ਤੋਂ ਵੱਧ YouTube ਨੂੰ ਜਿਹੜਾ ਤੁਸੀਂ ਜੁਆਇਨ ਕਰਨ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਕਰੋ, ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ। ਇਹ ਵੀ ਨਹੀਂ ਆ ਵੀ ਕਿਤੇ YouTube ਵਾਲੇ ਦੁੱਧ ਧੋਤੇ ਆ, ਉਹ ਵੀ ਇਦਾਂ ਦੇ ਬਥੇਰੇ ਕੰਮ ਕਰ ਜਾਂਦੇ ਆ, ਪਰ ਹਾਲ ਦੀ ਘੜੀ ਫੇਸਬੁੱਕ ਦਾ ਜਿਹੜਾ ਆ ਉਹ ਬੇੜਾ ਕਰਕੇ ਜ਼ਿਆਦਾ ਹੋਇਆ ਪਿਆ ਹੈਗਾ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਆ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੀਆਂ ਆਪਾਂ ਇਹ 2 ਨਿਊਜ਼ ਕੀਤੀਆਂ ਨਹੀਂ ਦੇਖ ਸਕੇ, ਜਰੂਰ YouTube ਦੇ ਉੱਤੇ ਤੁਸੀਂ ਜਿਹੜੇ ਸਾਨੂੰ ਰੇਡੀਓਜ਼ ਤੇ ਸੁਣ ਰਹੇ ਆ YouTube ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਫੇਸਬੁੱਕ ਤਾਂ ਲੱਗ ਰਿਹਾ ਇਹਨਾਂ ਨੇ ਹੌਲੀ ਕੰਮ ਜਿਹੜਾ ਇਹਦਾ ਪੂਰਾ ਹੀ ਬਲੌਕ ਕਰ ਦੇਣਾ ਜੀ। ਇਹਨਾਂ ਨੇ ਪੱਠਾ ਬਿਠਾ ਲੈਣਾ ਆ, ਹੁਣ ਇੰਡੀਆ ਦਾ ਤਾਂ ਬਿਠਾ ਲਿਆ, ਅਮਰੀਕਨ ਕੰਪਨੀਆਂ ਦਾ ਵੀ ਬਿਠਾ ਲੂਗੇ। ਅਮਰੀਕਨ ਹੀ ਕੰਪਨੀ ਆ, ਦੇਖ ਲਓ ਵੀ ਕਿੱਦਾਂ ਜਿਹੜੀ ਉਹ ਚੱਲਦੀ ਆ। ਇਹ ਸੇਮ ਉਹ ਐਕਸ ਵਾਲਾ ਹਿਸਾਬ ਆ, ਕਹਿੰਦੇ ਜੀ ਅਸੀਂ ਫ੍ਰੀ ਸਪੀਚ ਐਬਸੋਲਿਸਟ, ਪਰ ਉਹ ਜਿਹੜੀ ਉਹਨਾਂ ਦੀ ਵਪਾਰਕ ਮੰਡੀ ਵੱਡੀ ਆ ਉਹਦੇ ਲਈ ਉਹ ਸਭ ਕੁਝ ਕਰਨ ਨੂੰ ਜਿਹੜਾ ਉਹ ਰਾਜੀ ਆ। ਜਿੱਦਾਂ ਘੱਟੋ ਘੱਟ YouTube ਵਾਲੇ ਇਸ ਮਾਮਲੇ 'ਚ ਹਾਲ ਦੀ ਘੜੀ ਤੇ ਚੰਗੀ ਆ ਜੀ, ਸਹੀ ਰਹਿੰਦੇ। ਜਿੰਨੀਆਂ ਵੀ ਸਾਨੂੰ ਈਮੇਲ ਆ ਜਾਂਦੀਆਂ ਵੀ ਭਾਈ ਸਾਨੂੰ ਭਾਰਤ ਦੀ ਸਰਕਾਰ ਨੇ ਕਿਹਾ ਸੀ ਵੀ ਆਹ ਜਿਹੜੀ ਤੁਹਾਡੀ ਵੀਡੀਓ ਆ ਇਹ ਭਾਰਤ 'ਚ ਨਹੀਂ ਚੱਲ ਸਕਦੀ ਹੈਗੀ, ਪਰ ਬਾਕੀ ਜਗ੍ਹਾ ਅਸੀਂ ਜ਼ਰੂਰ ਤੁਹਾਡੀ ਚੱਲਣ ਦੇਵਾਂਗੇ। ਉਹ ਵੀ ਬਹੁਤ ਆਉਂਦੀਆਂ ਰਹਿੰਦੀਆਂ, ਖਾਸ ਕਰਕੇ ਜਿੰਨੀਆਂ ਵੀ ਜਦੋਂ ਵੀ ਸਿੱਖ ਮਸਲਿਆਂ ਦੇ ਨਾਲ ਜਿਹੜੀ ਗੱਲ ਹੁੰਦੀ ਜ਼ਿਆਦਾਤਰ, ਜਿਹਦੇ ਵਿੱਚ ਸਰਕਾਰ ਦਾ ਪਰਦਾਫਾਸ਼ ਹੁੰਦਾ, ਉਹਦੇ ਵਿੱਚ ਉਹ ਅਕਸਰ ਇਦਾਂ ਕਰਦੇ।